ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਦੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕੈਲੀਫੋਰਨੀਆ ਦੇ ਵਿੱਚ ਹੋਮ ਇੰਸ਼ੋਰੈਂਸ ਲੈਣ ਦੇ ਵਿੱਚ ਜੇ ਤੁਹਾਨੂੰ ਤਕਲੀਫ ਹੈ, ਦਿੱਕਤ ਆ ਰਹੀ ਹੈ, ਤਾਂ ਇਹਨਾਂ ਦੇ ਕੋਲ ਏ ਰੇਟਡ ਕੰਪਨੀਜ਼ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਵਾਜਿਬ ਕੀਮਤਾਂ 'ਚ ਹੋਮ ਇੰਸ਼ੋਰੈਂਸ ਕਰਵਾ ਸਕਦੇ ਹੋ। ਮਿਸਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਮੈਡੀਕੇਅਰ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਕਾਲ ਕਰੋ 4082722500 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਖਬਰਾਂ ਦੀ ਸ਼ੁਰੂਆਤ ਕਰੀਏ। ਕੈਲੀਫੋਰਨੀਆ ਦੇ ਵਿੱਚ ਕਈ ਥਾਈਂ ਜਿਹੜੇ ਸੜਕ ਹਾਦਸੇ ਨੇ ਵਾਪਰੇ ਨੇ। ਜੇਕਰ ਪਹਿਲੇ ਹਾਦਸੇ ਬਾਰੇ ਗੱਲ ਕਰੀਏ ਤਾਂ ਜਿਹੜਾ ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ ਜਿਹੜੀ ਜਾਣਕਾਰੀ ਮਿਲੀ ਆ, ਉਹ ਇੱਕ ਓਲਿਵ ਹਰਸਟ ਇਲਾਕਾ ਜਿਹੜਾ ਯੂਬਾ ਸਿਟੀ ਕਾਉਂਟੀ ਦਾ, ਉੱਥੇ ਇੱਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਦੇ ਵਿੱਚ ਇੱਕ ਔਰਤ ਸਮੇਤ ਜਿਹੜੇ ਔਰਤ ਦੀ ਜਾਨ ਚਲੀ ਗਈ ਹੈ ਤੇ 3 ਜਣੇ ਜਿਹੜੇ ਨੇ ਜ਼ਖਮੀ ਦੱਸੇ ਗਏ ਨੇ। ਹਾਈਵੇ 70 ਦੇ ਉੱਤੇ ਜਿਹੜਾ ਇਹ ਹਾਦਸਾ ਵਾਪਰਿਆ। ਆਫ ਰੈਂਪ ਜਿਹੜਾ ਸੀਗਾ ਮੈਕਗਰੋਨ ਪਾਰਕਵੇ ਦਾ, ਉੱਥੇ ਜਿਹੜੀ ਇਹ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਇੱਕ ਡਰਾਈਵਰ ਵੱਲੋਂ। ਟੋਇਟਾ SUV ਉਹ ਚਲਾ ਰਿਹਾ ਸੀਗਾ। 47 ਸਾਲਾ ਇੱਕ ਔਰਤ ਦੀ ਇਸ ਮਾਮਲੇ ਦੇ ਵਿੱਚ ਜਾਨ ਜਿਹੜੀ ਉਹ ਚਲੀ ਗਈ ਹੈ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇੱਕ ਪੈਸੰਜਰ ਜਿਹੜਾ ਕਿ ਟੋਇਟਾ ਦੇ ਵਿੱਚ ਸੀਗਾ ਤੇ ਇੱਕ ਹੋਰ ਜਿਹੜੀ ਕਾਰ ਆ ਉਹਦੇ ਵਿੱਚ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਸੀਗਾ। ਪਰ ਉਸ ਤੋਂ ਬਾਅਦ ਇੱਕ ਔਰਤ ਦੀ, ਜਿਹਦੀ ਉਮਰ ਤਕਰੀਬਨ 47 ਤੋਂ 50 ਦੇ ਵਿੱਚ ਸੀਗੀ ਆਪਣੀ ਉਮਰ ਦੇ, ਉਹਦੀ ਜਿਹੜੀ ਆ ਉਹ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਹਾਦਸਾ, ਉਹਦੇ ਪਿੱਛੇ ਇੱਕ ਡਰਾਈਵਰ ਉਹ ਸ਼ਰਾਬੀ ਹਾਲਤ ਦੇ ਵਿੱਚ ਕਹਿ ਸਕਦੇ ਹਾਂ, ਤੇ ਉਹਨੂੰ ਅਰੈਸਟ ਕਰ ਲਿਆ ਗਿਆ ਪੁਲਿਸ ਨੇ। ਹਾਲੇ ਤੱਕ ਉਹਦੇ ਤੇ ਜਿਹੜਾ ਉਹਦੀ ਆਇਡੈਂਟੀਟੀ ਆ ਉਹ ਤਾਂ ਰਿਲੀਜ਼ ਨਹੀਂ ਕੀਤੀ, ਪਰ ਹਾਂ ਉਹਦੇ ਉੱਤੇ ਚਾਰਜਸ ਜਿਹੜੇ ਨੇ, ਫੈਲਨੀ ਚਾਰਜਸ ਨੇ, ਉਹ ਲਾਏ ਗਏ ਨੇਗੇ। ਤੇ ਇਹਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਜਿਹੜਾ ਹੋਰ ਹਾਦਸੇ ਦੇ ਕਾਰਨ ਨੇ, ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਜਿਹੜਾ ਇੱਕ ਹੋਰ ਹਾਦਸਾ ਹੈ ਉਹ ਵਾਪਰ ਗਿਆ ਕੈਲਾਵਰਸ ਕਾਉਂਟੀ ਦੇ ਵਿੱਚ। 2 ਜਾਣੇ ਇਸ ਹਾਦਸੇ ਦੇ ਵਿੱਚ ਮਾਰੇ ਗਏ ਨੇ। ਕਾਰ ਜਿਹੜੀ ਆ ਉਹ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ ਕੈਲਾਵਰਸ ਕਾਉਂਟੀ ਦੇ ਵਿੱਚ। ਹਾਈਵੇ 12 ਦੇ ਇਲਾਕੇ, ਹਾਈਵੇ 12 ਦੇ ਉੱਤੇ ਟਾਇਨ ਮਿਡਲ ਸਕੂਲ ਹੈ ਜਿਹੜਾ, ਉਹਨਾਂ ਇਲਾਕਿਆਂ ਦੇ ਵਿੱਚ ਇਹ ਹਾਦਸਾ ਵਾਪਰਿਆ। ਇੱਕ ਔਰਤ, ਇੱਕ ਮਰਦ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਨੇ। ਉਸ ਤੋਂ ਬਾਅਦ ਇੱਕ ਹੋਰ ਬੰਦੇ ਨੂੰ ਜ਼ਖਮੀ ਹਾਲਤ ਦੇ ਵਿੱਚ ਹੈਲੀਕਾਪਟਰ ਦੇ ਰਾਹੀਂ ਹਸਪੀਟਲ ਪਹੁੰਚਾਇਆ ਗਿਆ ਸੀਗਾ, ਜਿਹਦੀ ਹਾਲਤ ਉੱਥੇ ਸਟੇਬਲ ਦੱਸੀ ਗਈ ਹੈ। ਇੱਕ ਛੋਟਾ ਕੁੱਤਾ ਵੀ ਜਿਹੜਾ ਇਸ ਹਾਦਸੇ ਦੇ ਵਿੱਚ ਮਾਰਿਆ ਗਿਆ। ਪਤਾ ਲੱਗਦਾ ਜਿਹੜੇ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ, ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਵੱਲੋਂ ਦੱਸਿਆ ਗਿਆ ਕਿ ਇਸ ਹਾਦਸੇ ਦੇ ਵਿੱਚ ਇਹ ਜਿਹੜਾ ਕੁੱਤਾ ਛੋਟਾ, ਇਹ ਹਾਦਸੇ ਦਾ ਕਾਰਨ ਬਣਿਆ ਹੋ ਸਕਦਾ, ਕਿਉਂਕਿ ਉਹਨੂੰ ਬਚਾਉਣ ਵੇਲੇ ਹੋ ਸਕਦਾ ਇਹ ਹਾਦਸਾ ਵਾਪਰਿਆ ਹੋਵੇ। ਕੈਲਾਵਰਸ ਕੰਸੋਲੀਡੇਟਡ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਹੈ ਜਿਹੜਾ, ਉਹਦੇ ਅਧਿਕਾਰੀਆਂ ਦਾ ਵੀ ਇਹ ਮੰਨਣਾ ਹੈ ਕਿ ਇਹ ਜਿਹੜਾ ਸਮਾਲ ਡੌਗ ਆ ਇਹ ਉਸ ਹਾਦਸੇ ਦਾ ਕਾਰਨ ਹੋ ਸਕਦਾ। ਪਰ ਹਲੇ ਵੀ ਜਿਹੜੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਆ। ਜਿਹੜੇ 2 ਇਸ ਹਾਦਸੇ ਦਾ ਸ਼ਿਕਾਰ ਹੋਏ ਨੇ, ਇੱਕ ਮਰਦ ਤੇ ਇੱਕ ਔਰਤ, ਉਹਨਾਂ ਦੀ ਆਇਡੈਂਟੀਟੀ ਜਿਹੜੀ ਆ ਉਹ ਰਿਲੀਜ਼ ਨਹੀਂ ਕੀਤੀ ਗਈ। ਲੇਬਰ ਡੇ ਦੇ ਉੱਤੇ, ਕਿਉਂਕਿ ਅੱਜ ਲੇਬਰ ਡੇ ਆ, ਤੇ ਆਪਾਂ ਇਹ ਵੀ ਆਪਣੇ ਦਰਸ਼ਕਾਂ ਸਰੋਤਿਆਂ ਨੂੰ ਦੱਸਦੇ ਜਾਈਏ, ਬਹੁਤ ਸਾਰੇ ਪ੍ਰਵੀਨ ਜੀ ਚੈੱਕ ਪੁਆਇੰਟਸ, DUI ਚੈੱਕ ਪੁਆਇੰਟਸ ਲੱਗਦੇ ਨੇ। ਆਲਰੇਡੀ ਮੁਲਕ ਭਰ ਦੇ ਵਿੱਚੋਂ ਇਹ ਰਿਪੋਰਟਸ ਆ ਰਹੀਆਂ ਆ ਵੀ ਸੈਂਕੜੇ ਲੋਕ ਹੁਣ ਤੱਕ ਗ੍ਰਿਫਤਾਰ ਕੀਤੇ ਜਾ ਚੁੱਕੇ ਆ, ਕਿਉਂਕਿ ਲੇਬਰ ਡੇ ਦੇ ਉੱਤੇ ਲੋਕ ਵੀਕਐਂਡ ਮਨਾਉਂਦੇ ਆ, ਪੈਗ ਪੁਗ ਲਾ ਲੈਂਦੇ ਆ, ਜਾਂ ਕਿਸੇ ਹੋਰ ਤਰ੍ਹਾਂ ਦਾ ਨਸ਼ਾ ਵੀ ਅੱਜ ਕੱਲ੍ਹ ਕਰ ਲੈਂਦੇ ਆ, ਤੇ ਉਹ ਜਦੋਂ ਗੱਡੀ ਚਲਾਉਂਦੇ ਆ ਤਾਂ ਉਹ ਫਿਰ ਫੜ ਹੋ ਜਾਂਦੇ ਆ। ਪਿਛਲੇ ਵੀਕ ਦੇ ਵਿੱਚ ਵੀ ਪਹਿਲਾਂ ਹੀ ਪੁਲਿਸ ਨੇ ਇਹ ਇਤਲਾਹ ਦਿੱਤੀ ਸੀ ਵੀ ਲੇਬਰ ਡੇ ਦੇ ਮੌਕੇ ਅਸੀਂ ਬਹੁਤ ਸਾਰੇ DUI ਚੈੱਕ ਪੁਆਇੰਟਸ ਲਾਵਾਂਗੇ, ਜਿਹੜੇ ਕੈਲੀਫੋਰਨੀਆ ਦੇ ਵਿੱਚ ਸੁਣ ਰਹੇ ਆ। ਸ਼ਾਮ ਤਾਈਂ ਵੀ ਜਿਹੜੇ ਕਹਿੰਦੇ ਵੀ ਇਹ DUI ਚੈੱਕ ਪੁਆਇੰਟਸ ਚੱਲਣਗੇ। ਉੱਦਾਂ ਤਾਂ ਕੋਈ ਕਹੂਗਾ ਵੀ ਦੱਸਣ ਦਾ ਕੀ ਫਾਇਦਾ, ਪਹਿਲਾਂ ਹੀ ਦੱਸ ਦਿੰਦੇ ਆ। ਐਟਲੀਸਟ ਇਸੇ ਬਹਾਨੇ ਭਾਈ, ਜੇ ਪਤਾ ਆ ਵੀ ਤੁਹਾਨੂੰ ਟਿਕਟ ਮਿਲ ਜਾਣੀ ਆ ਜਾਂ ਤੁਹਾਡੀ ਫੜ ਹੋ ਜੂਗੇ, ਅਰੈਸਟ ਹੋ ਜੂਗੇ, ਸ਼ਾਇਦ ਪੀ ਕੇ ਨਾ ਚਲਾਵੇ, ਕਿਉਂਕਿ ਕੋਈ ਵੀ ਨਸ਼ੇ ਦੀ ਹਾਲਤ ਵਿੱਚ ਚਲਾਉਣ ਵਾਲਾ
ਡਰਾਈਵਰ ਆ ਉਹ ਆਪਣੇ ਲਈ ਤੇ ਬਾਕੀਆਂ ਦੇ ਲਈ ਜਿਹੜਾ ਉਹ ਖਤਰਾ ਜਾਨਲੇਵਾ ਸਾਬਤ ਹੋ ਹੋ ਸਕਦਾ ਸਕਦਾ ਹੈ। ਜੀ ਅਗਲੀ ਗੱਲ ਕਰੀਏ ਪ੍ਰਵੀਨ ਜੀ, ਕੈਲੀਫੋਰਨੀਆ ਨੂੰ $102 ਮਿਲੀਅਨ ਮਿਲੇ ਨੇ ਸੈਮੀ ਟਰੱਕ ਦੀ ਚਾਰਜਿੰਗ ਕੋਰੀਡੋਰ ਦੇ ਲਈ। ਇਹ ਜਿਹੜਾ ਜ਼ੀਰੋ ਐਮਿਸ਼ਨ ਕਲਾਸ 8 ਟਰੱਕਸ ਦੇ ਲਈ ਜਿਹੜਾ ਚਾਰਜਿੰਗ ਕੋਰੀਡੋਰ ਆ ਉਹ ਡੈਡੀਕੇਟ ਕੀਤਾ ਜਿਹੜਾ ਉਹ ਜਾਊਗਾ। ਇਹ ਪਤਾ ਲੱਗਾ ਸੀਗਾ ਟੈਸਲਾ ਮੋਟਰ ਕਲੱਬ ਫੋਰਮ ਦੇ ਉੱਤੇ, ਕਹਿੰਦੇ ਵੀ ਇਹ ਅਵਾਰਡ ਰੈਸਿਪੀਐਂਟ ਡਾਕੂਮੈਂਟ ਇੱਕ ਸਾਹਮਣੇ ਆਇਆ ਸੀਗਾ, ਜਿਸ ਦੇ ਵਿੱਚ ਕੈਲੀਫੋਰਨੀਆ એનર્ਜੀ ਕਮਿਸ਼ਨ ਨੇ ਦੱਸਿਆ ਸੀ ਵੀ ਤਕਰੀਬਨ $102.4 ਮਿਲੀਅਨ ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੈਸਟ ਕੋਸਟ ਟਰੱਕ ਚਾਰਜਿੰਗ ਤੇ ਫਿਊਲਿੰਗ ਕੋਰੀਡੋਰ ਪ੍ਰੋਜੈਕਟ ਦੇ ਤਹਿਤ ਇਸ ਦੇ ਵਿੱਚ ਐਲਾਨੇ ਗਏ ਆ। ਇਹ ਪ੍ਰੋਜੈਕਟ ਦੇ ਵਿੱਚ ਕਹਿੰਦੇ ਵੀ 34 ਚਾਰਜਿੰਗ ਸਟੇਸ਼ਨਸ ਜਿਨ੍ਹਾਂ ਦੇ ਵਿੱਚ 5 350 ਕਿਲੋਵਾਟ ਚਾਰਜਰਸ ਹੋਣਗੇ। ਇਸ ਦੇ ਨਾਲ 5 ਹਾਈਡਰੋਜਨ ਸਟੇਸ਼ਨਸ ਜਿਨ੍ਹਾਂ ਦੇ ਵਿੱਚ 2-2 ਡਿਸਪੈਂਸਰ ਲੱਗੇ ਹੋਣਗੇ ਉਹ ਬਣਾਏ ਜਾਣਗੇ। ਇਹ ਫੰਡਿੰਗ ਆ ਰਹੀ ਹੈ ਸਿੱਧੇ ਤੌਰ ਦੇ ਉੱਤੇ ਬਾਈਡਨ ਪ੍ਰਸ਼ਾਸਨ ਦੇ ਜਿਹੜੇ ਚਾਰਜਿੰਗ ਐਂਡ ਫਿਊਲਿੰਗ ਇਨਫਰਾਸਟ੍ਰਕਚਰ CFI ਡਿਸਕ੍ਰਿਸ਼ਨਰੀ ਜਿਹੜੀ ਗ੍ਰਾਂਟ ਪ੍ਰੋਗਰਾਮ ਆ ਉਸ ਦੇ ਵਿੱਚੋਂ। ਇਹਦੇ ਵਿੱਚ ਇੱਕ ਚੀਜ਼ ਜਿਹੜੀ ਜ਼ਰੂਰ ਆ ਵੀ ਕੋਈ ਵੀ ਮੈਗਾ ਵਾਟ ਚਾਰਜਿੰਗ ਸਟੇਸ਼ਨ ਨਹੀਂ ਹੋਊਗਾ। ਕਿਲੋਵਾਟ ਮੈਕਸਿਮਮ 350 ਕਿਲੋਵਾਟ ਦੇ ਜਿਹੜੇ ਆ ਸਟੇਸ਼ਨ ਦੇ ਜਿਹੜੇ ਚਾਰਜਸ ਆ ਜਿਹੜੇ ਡੂਅਲ ਪੋਰਟ ਚਾਰਜਸ ਇੱਥੇ ਲੱਗਣ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਇਹ ਹੁਣ ਕਿੰਨਾਂ ਨੂੰ ਕਿੱਥੇ ਕਿੱਥੇ ਜਿਹੜੇ ਲੱਗਣਗੇ ਵੱਡੀ ਜਿਹੜੀ ਗੱਲ ਹੋਊਗੀ। ਆਲਰੇਡੀ ਕਿਉਂਕਿ ਜ਼ੀਰੋ ਮਿਸ਼ਨ ਵਹੀਕਲ ਦੇ ਵੱਲ ਨੂੰ ਜਾਂ ਜ਼ੀਰੋ ਮਿਸ਼ਨਸ ਦੇ ਵੱਲ ਨੂੰ ਕੈਲੀਫੋਰਨੀਆ ਜਿਹੜਾ ਉਹ ਵੱਧ ਰਿਹਾ ਆ। ਇਸੇ ਦੇ ਤਹਿਤ ਜਿਹੜੀ ਗ੍ਰਾਂਟਸ ਆ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਜਿਹੜੇ ਇਨਫਰਾਸਟ੍ਰਕਚਰ ਪਲਾਨ ਆ ਉਸ ਦੇ ਵਿੱਚੋਂ ਜਿਹੜੀਆਂ ਉਹ ਜਾ ਰਹੀਆਂ ਆ। ਇਸ ਤੋਂ ਇਲਾਵਾ ਸਭ ਤੋਂ ਵੱਧ ਐਰੀਜ਼ੋਨਾ ਨੇ ਜਿਹੜੇ $15 ਮਿਲੀਅਨ ਦੀ ਅਮਾਉਂਟ ਵਾਲੇ ਜਿਹੜੇ EV ਚਾਰਜਿੰਗ ਜਿਹੜੇ ਟਾਈਪ ਆ ਉਹਦੇ ਲਈ ਗ੍ਰਾਂਟਸ ਦੇ ਲਈ ਜਿਹੜੇ ਡਾਲਰ ਆ ਉਹਨਾਂ ਦੀ ਮੰਗ ਕੀਤੀ ਹੈਗੀ ਆ। ਇਸੇ ਤਰੀਕੇ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਹੀ ਫੋਰਡ ਇੰਡੀਪੈਂਡੈਂਸ ਕਮਿਊਨਿਟੀ EV ਚਾਰਜਿੰਗ ਕੋਰੀਡੋਰ ਪ੍ਰੋਜੈਕਟ ਦੇ ਵਿੱਚ ਵੀ $15 ਮਿਲੀਅਨ ਜਿਹੜੇ ਆ EV ਚਾਰਜਿੰਗ ਦੇ ਲਈ ਕੋਰੀਡੋਰ ਦੇ ਲਈ ਜਿਹੜੇ ਉਹ ਲੱਗਣ ਜਾ ਰਹੇ ਆ। ਸੋ ਆਉਂਦੇ ਸਾਲਾਂ ਦੇ ਵਿੱਚ ਕੈਲੀਫੋਰਨੀਆ ਦੇ ਨਾਲ ਮੁਲਕ ਭਰ ਦੇ ਵਿੱਚ ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਅਵਾਰਡ ਕੀਤੇ ਜਾ ਰਹੇ ਆ ਜ਼ੀਰੋ ਮਿਸ਼ਨ ਜਿਹੜੀਆਂ ਗੱਡੀਆਂ ਟਰੱਕਾਂ ਦੇ ਲਈ, ਤਾਂ ਜੋ ਕਹਿੰਦੇ ਵੀ ਪੋਲਿਊਸ਼ਨ ਆ ਉਸ ਨੂੰ ਘਟਾਇਆ ਜਾ ਸਕੇ, ਗ੍ਰੀਨ ਹਾਊਸ ਐਮਿਸ਼ਨ ਗੈਸ ਦਾ ਜਿਹੜਾ ਇਫੈਕਟ ਆ ਉਸ ਨੂੰ ਘਟਾਇਆ ਜਾ ਸਕੇ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇਸ ਟਾਈਮ ਸੈਕਰਾਮੈਂਟੋ ਦੇ ਨਾਲ ਲੱਗਦੇ ਜਿਹੜੇ ਇਲਾਕਿਆਂ ਦੇ ਵੱਲ ਵਧੀਏ ਤੇ ਸੈਨ ਸਿੰਟੋ ਕਾਉਂਟੀ ਦੇ ਇਲਾਕਿਆਂ ਦੇ ਵਿੱਚ ਜਾਈਏ, ਕਾਉਂਟੀ ਨਹੀਂ, ਉੱਥੇ ਜਿਹੜੀ ਅੱਗ ਲੱਗੀ ਆ ਉਹ ਤਕਰੀਬਨ ਸੈਂਕੜੇ ਜਿਹੜੇ ਏਕੜਸ ਨੇ, ਸੈਂਕੜੇ ਏਕੜਸ ਦੇ ਵਿੱਚ ਫੈਲ ਚੁੱਕੀ ਆ ਤੇ ਉਸ ਦੇ ਉੱਤੇ ਕਾਬੂ ਪਾਉਂਦਿਆਂ ਜਿਹੜੇ 6 ਫਾਇਰ ਫਾਈਟਰਸ ਨੇ ਉਹਨਾਂ ਨੂੰ ਹਸਪੀਟਲਾਈਜ਼ਡ ਕਰਵਾਉਣਾ ਪਿਆ, ਉਹਨਾਂ ਨੂੰ ਹਸਪਤਾਲ ਪਹੁੰਚਾਉਣਾ ਪਿਆ। ਜਿਹੜਾ ਫਾਇਰ ਕਰੂ ਆ ਉਹਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਸਬੋਬਾ ਤੇ ਇਹਦੇ ਨਾਲ ਕਿਲਮੈਨ ਜਿਹੜਾ ਸਪਰਿੰਗ ਰੋਡ ਆ ਉਹਨੂੰ ਰਿਵਰਸਾਈਡ ਕਾਉਂਟੀ ਤੱਕ ਜਿਹੜਾ ਉਹ ਪ੍ਰਭਾਵਿਤ ਹੋਇਆ ਤੇ ਇਹਦੇ ਕਰਕੇ ਉੱਥੇ ਹੁਣ ਧੂਆਂ ਵੀ ਹੋਇਆ ਪਿਆ, ਚਾਰੇ ਕਾਫੀ ਇਲਾਕੇ ਦੇ ਵਿੱਚ ਫੈਲਿਆ ਹੋਇਆ ਤੇ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਅੱਗ ਆ ਉਹ 650 ਏਕੜ ਤੋਂ ਵੱਧ ਇਲਾਕੇ ਦੇ ਵਿੱਚ ਫੈਲ ਚੁੱਕੀ ਆ ਜੀ। ਰਿਵਰਸਾਈਡ ਕਾਉਂਟੀ ਫਾਇਰ ਡਿਪਾਰਟਮੈਂਟ ਨੇ ਇਹ ਜਾਣਕਾਰੀ ਦਿੱਤੀ ਹੈ ਕਿ 6 ਫਾਇਰ ਫਾਈਟਰਸ ਨੇ ਜਿਹੜੇ ਉਹਨਾਂ ਨੂੰ ਟਰਾਂਸਪੋਰਟ ਕੀਤਾ ਗਿਆ ਲੋਕਲ ਏਰੀਆ ਹਸਪੀਟਲ ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਡਾਕਟਰੀ ਸਹਾਇਤਾ ਉਹ ਦਿੱਤੀ ਜਾ ਰਹੀ ਹੈ। ਇਹਦੇ ਨਾਲ ਡਿਪਾਰਟਮੈਂਟ ਨੇ ਇਵੈਕੂਏਸ਼ਨ ਜਿਹੜੀ ਵਾਰਨਿੰਗ ਆ ਉਹ ਵੀ ਇਸ਼ੂ ਕਰਤੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅੱਗ ਦੇ ਉੱਤੇ ਅਗਲੇ ਕੁਝ ਘੰਟਿਆਂ ਤੱਕ ਕਾਬੂ ਸ਼ਾਇਦ ਨਾ ਪਾਇਆ ਜਾ ਸਕੇ। ਕੈਲੀਫੋਰਨੀਆ ਦੇ ਤੱਟਵਰਤੀ ਇਲਾਕਿਆਂ ਦੇ ਵਿੱਚ ਇੱਕ ਕਮਿਊਨਿਟੀ ਦੇ ਵਿੱਚ 140 ਘਰਾਂ ਦੀ ਬਿਜਲੀ ਕੱਟ ਕਰ ਦਿੱਤੀ ਗਈ ਆ ਕਿਉਂਕਿ ਉੱਥੇ ਜਿਹੜੇ ਲੈਂਡਸਲਾਈਡ ਆ ਉਹ ਲਗਾਤਾਰ ਮਾੜੇ ਹੁੰਦੇ ਜਾ ਰਹੇ ਆ। ਪੋਰਟੁਗੀਜ਼ ਬੈਂਡ ਨੇਬਰਹੁੱਡ ਦੇ ਵਿੱਚ ਇੱਕ ਰੈਂਚੋ ਪਾਲੋਸ ਵਰਦੇਸ ਇਲਾਕਾ ਆ, ਉੱਥੇ ਕਹਿੰਦੇ ਵੀ ਇਹ ਖਤਰਨਾਕ ਸਥਿਤੀ ਬਣੀ ਆ। ਇਸ ਕਰਕੇ ਯੂਟਿਲਿਟੀ ਜਿਹੜੀ ਕੰਪਨੀ ਆ ਉਹਨਾਂ ਨੇ ਇਸ ਦੇ ਉੱਤੇ ਇਮੀਡੀਏਟਲੀ ਐਕਟ ਕਰਦੇ ਹੋਏ ਬਿਜਲੀ ਜਿਹੜੀ ਉਹ ਬੰਦ ਕਰ ਦਿੱਤੀ ਹੈ। ਸਦਰਨ ਕੈਲੀਫੋਰਨੀਆ ਦੇ ਐਡੀਸਨ ਕੰਪਨੀ ਨੇ ਇਲੈਕਟ੍ਰਿਸਿਟੀ ਨੂੰ ਜਿਹੜਾ ਉਹ ਕੱਟ ਕੀਤਾ ਆ। ਲਾਸ ਐਂਜਲਸ ਤੋਂ 25 ਮੀਲ ਜਿਹੜੀ ਇਹ ਦੂਰ ਆ ਇਹ ਸ਼ਹਿਰ ਓਵਰਆਲ ਦੇਖਿਆ ਜਾਵੇ ਤਾਂ 42,000 ਲੋਕ ਇੱਥੇ ਰਹਿੰਦੇ ਆ ਤੇ ਹੁਣ ਇਹਨਾਂ ਲੋਕਾਂ ਨੂੰ ਥਾਂ ਲੱਭਣੀ ਪੈ ਰਹੀ ਆ ਵੀ ਭਾਈ ਉਹ ਹੁਣ ਆਉਂਦੇ ਦਿਨ ਕਿੱਥੇ
ਗੁਜ਼ਾਰਨਗੇ। ਲੈਂਡ ਮੂਵਮੈਂਟ ਦੇ ਕਰਕੇ ਕਹਿੰਦੇ ਵੀ ਹਾਲਾਤ ਕਾਫੀ ਖਤਰਨਾਕ ਬਣੇ ਪਏ ਆ। ਇਹ ਬਿਲਕੁਲ ਤੱਟ ਦੇ ਨਜ਼ਦੀਕ ਕਲਿਫਸ ਦੇ ਉੱਤੇ ਜਿਹੜੇ ਇਹਨਾਂ ਦੇ ਘਰ ਹੈਗੇ ਆ। ਯਾਦ ਹੋਣਾ ਕਈ ਮਹੀਨੇ ਪਹਿਲਾਂ ਜੀ ਮਲਟੀ ਮਿਲੀਅਨ ਡਾਲਰ ਹਾਊਸ ਜਿਹੜੇ ਆ ਉਹ ਸਮੁੰਦਰ ਦੇ ਵਿੱਚ ਡਿੱਗਦੇ ਹੋਏ ਆਪਾਂ ਨੂੰ ਨਜ਼ਰ ਆਏ ਸੀ, ਜਾਂ ਉਸ ਦੇ ਨਜ਼ਦੀਕ ਜਾਂ ਉਸ ਦੇ ਹੇਠਾਂ ਧਰਤੀ ਜਿਹੜੀ ਆ ਉਹ ਰੁੜਦੀ ਹੋਈ ਨਜ਼ਰ ਜਿਹੜੀ ਉਹ ਆ ਰਹੀ ਸੀ। ਸੋ ਕਹਿੰਦੇ ਵੀ ਲਗਾਤਾਰ ਰੈਂਚੋ ਪਾਲੋਸ ਵਰਗੇ ਸਿਟੀਜ਼ ਦੇ ਵਿੱਚ ਇਹ ਸਥਿਤੀ ਬਣੀ ਪਈ ਆ, ਜਿਸ ਕਰਕੇ ਇਵੈਂਚੁਅਲੀ ਉੱਥੋਂ ਦੀ ਐਡੀਸਨ ਬਿਜਲੀ ਕੰਪਨੀ ਨੇ ਜਿਹੜੀ ਆ ਉਹ ਬੰਦ ਕਰ ਦਿੱਤੀ ਆ। ਉੱਥੇ ਦੇ ਲੋਕ ਰੈਜ਼ੀਡੈਂਟਸ ਆ ਉਹ ਗੁੱਸੇ ਦੇ ਵਿੱਚ ਆ। ਉਹ ਕਹਿੰਦੇ ਵੀ ਸਾਨੂੰ ਸਿਰਫ 24 ਘੰਟੇ ਹੀ ਦੀ ਵਾਰਨਿੰਗ ਦਿੱਤੀ ਗਈ ਵੀ ਤੁਸੀਂ ਜਿਹੜੀ ਉਹ ਬਿਜਲੀ ਤੁਹਾਡੀ ਬੰਦ ਹੋਣ ਜਾ ਰਹੀ ਹੈ ਤੇ ਤੁਸੀਂ ਆਪਣੇ ਹੋਰ ਥਾਵਾਂ ਜਿਹੜੀਆਂ ਉਹ ਲੱਭੋ ਰਹਿਣ ਦੇ ਲਈ। ਤੇ ਕਹਿੰਦੇ 24 ਘੰਟੇ ਬਹੁਤ ਘੱਟ ਹੁੰਦੇ ਆ ਇਸ ਪਾਸੇ ਵੱਲ ਨੂੰ। ਕਈਆਂ ਨੇ ਇਹ ਵੀ ਸ਼ਿਕਾਇਤ ਕੀਤੀ ਵੀ ਅਸੀਂ ਰੀਸੈਂਟ ਦਿਨਾਂ ਦੇ ਵਿੱਚ ਸਗੋਂ ਇੰਡਕਸ਼ਨ ਕੁੱਕਟੌਪ ਲੈ ਆਂਦੇ ਵੀ ਜਿਹੜੇ ਬਿਜਲੀ ਨਾਲ ਚੱਲਦੇ ਆ, ਗੈਸ ਵਾਲੇ ਜਿਹੜੇ ਉਹ ਬੰਦ ਕਰ ਦਿੱਤੇ ਤੇ ਹੁਣ ਬਿਜਲੀ ਜਾਣ ਦੀ ਸੂਰਤ ਦੇ ਵਿੱਚ ਉਹਨਾਂ ਦਾ ਰੋਟੀ ਪਾਣੀ ਰੋਟੀ ਟੁੱਕ ਵੀ ਜਿਹੜਾ ਉਹ ਔਖਾ ਹੋਇਆ ਪਿਆ ਆ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੱਕ ਅਜਿਹੇ ਮਾਮਲੇ ਦੀ ਜਿਸ ਤੋਂ ਬਾਅਦ, ਇੱਕ ਜੋੜੇ ਦੇ ਕਤਲ ਮਾਮਲੇ ਦੀ, ਜਿਸ ਤੋਂ ਬਾਅਦ ਪੁਲਿਸ ਨੇ ਮਾਈਕਲ ਸਪਾਰਕਸ ਨਾਂ ਦੇ 62 ਸਾਲਾ ਇਹਦੀ ਉਮਰ ਦੱਸੀ ਗਈ ਹੈ। ਰੈਡਲੈਂਡਸ ਦੇ ਇਲਾਕਿਆਂ ਦੇ ਵਿੱਚ ਇਹਦੀ ਰਿਹਾਇਸ਼ ਤੋਂ ਕੁਝ ਜਿਹੜੇ ਮਨੁੱਖੀ ਅੰਗ ਨੇ ਉਹ ਬਰਾਮਦ ਕੀਤੇ ਨੇ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀ ਇੱਕ ਵੱਡੀ ਉਮਰ ਦਾ ਜਿਹੜਾ ਜੋੜਾ, ਬਜ਼ੁਰਗ ਜੋੜਾ, ਉਹ ਲਾਪਤਾ ਹੋ ਗਿਆ ਸੀ, ਕੋਲਟਨ ਦਾ ਰਹਿਣ ਵਾਲਾ। ਇਨਵੈਸਟੀਗੇਟਰਸ ਨੇ ਜਿਹੜੀ ਉਹ ਇਹ ਗੱਲ ਲੱਭੀ ਹੈ ਰੀਡਲੈਂਡ ਪੁਲਿਸ ਡਿਪਾਰਟਮੈਂਟ ਦੇ ਨਾਲ ਮਿਲ ਕੇ, ਜਦੋਂ ਉਹਨਾਂ ਨੇ ਕਿਹਾ ਕਿ 4 ਦਿਨ ਉਹਨਾਂ ਨੂੰ ਹੋ ਗਏ ਸੀਗੇ ਜਿਹੜਾ ਸਪਾਰਕਸ ਦੇ ਪ੍ਰਾਪਰਟੀ ਨੂੰ ਖੰਗਾਲਦਿਆਂ, ਕਿਉਂਕਿ ਉਹਦਾ ਇੱਕ ਓਲਿਵਡੇਲ ਰੈਂਚ ਇਲਾਕਿਆਂ ਦੇ ਵਿੱਚ ਇੱਕ ਰਿਜ਼ੋਰਟ ਆ ਤੇ ਉੱਥੇ ਵੀ ਉਹਨਾਂ ਨੂੰ ਜਿਹੜੇ ਕੁਛ ਮਨੁੱਖੀ ਅਵਸ਼ੇਸ਼ ਜਾਂ ਸਰੀਰ ਜਿਹੜੇ ਨੇ ਉਹ ਮਿਲੇ ਨੇ, ਟੁਕੜੇ ਜਿਹੜੇ ਬੋਡੀ ਦੇ, ਉਹ ਕਹਿ ਸਕਦੇ ਆ। ਅਗਸਤ 29 ਦੀ ਗੱਲ ਹੈ ਜਦੋਂ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਇੱਕ ਟਿਪ ਮਿਲੀ ਸੀ, ਕਿਉਂਕਿ 73 ਸਾਲਾ ਇੱਕ ਸਟੈਫਨੀ ਮੈਂਡ ਤੇ 79 ਸਾਲਾ ਡੇਨੀਅਲ ਮੈਂਡ ਜਿਹੜੇ ਨੇ ਉਹ ਇਹਨਾਂ ਇਲਾਕਿਆਂ ਦੇ ਵਿੱਚ ਦੇਖੇ ਗਏ ਸੀ, ਪਰ ਬਾਅਦ ਦੇ ਵਿੱਚ ਉਹਨਾਂ ਦਾ ਸ਼ੱਕੀ ਹਾਲਾਤਾਂ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ, ਜਾਂ ਪੁਲਿਸ ਇਹ ਮੰਨ ਕੇ ਚੱਲ ਰਹੀ ਹੈ ਕਿ ਸ਼ਾਇਦ ਉਹਨਾਂ ਦਾ ਕਤਲ ਕੀਤਾ ਗਿਆ। ਹੁਣ ਉਸੇ ਮਾਮਲੇ ਦੇ ਸਬੰਧ ਦੇ ਵਿੱਚ ਜਦੋਂ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਰਿਡਲੈਂਡਸ ਦਾ ਰਹਿਣ ਵਾਲਾ ਮਾਈਕਲ ਸਪਾਰਕਸ, ਉਹਦੀ ਰਿਹਾਇਸ਼ ਤੋਂ ਤੇ ਇੱਕ ਜਿਹੜਾ ਓਲਿਵਡੇਲ ਰੈਂਚ ਰਿਜ਼ੋਰਟ ਆ ਉਹਦਾ, ਉੱਥੋਂ ਕੁਛ ਸਰੀਰਾਂ ਦੇ ਟੁਕੜੇ ਮਿਲੇ ਨੇ, ਜਿਸ ਤੋਂ ਬਾਅਦ ਇਸ ਬੰਦੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਅਥਾਰਟੀਜ਼ ਦਾ ਇਹ ਮੰਨਣਾ ਹੈ ਕਿ ਸਪਾਰਕਸ ਹੈ ਜਿਹੜਾ, ਇਹਨੇ ਉਹਨਾਂ ਦੀ ਲਾਈਫ ਜਿਹੜੀ ਜ਼ਿੰਦਗੀ ਆ ਉਹ ਲਈ ਹੈ ਤੇ ਇਸੇ ਕਰਕੇ ਉਹਨਾਂ ਨੂੰ ਪਹਿਲਾਂ ਇਹਨੇ ਆਪਣੀ ਹਿਰਾਸਤ ਦੇ ਵਿੱਚ ਵੀ ਰੱਖਿਆ ਸੀਗਾ। ਜੀ ਪ੍ਰਵੀਨ ਜੀ, ਅਗਲੀਆਂ ਕੁਝ ਇੰਟਰਨੈਸ਼ਨਲ ਖਬਰਾਂ ਵੀ ਨਾਲ ਹੀ ਆ। ਇੱਕ ਇਰਾਨੀਅਨ ਰਾਈਟਰ, ਉਸਨੂੰ 12 ਸਾਲਾਂ ਦੀ ਸਜ਼ਾ ਸੁਣਾਈ ਗਈ ਆ, ਕਿਉਂਕਿ ਉਸਨੇ ਆਪਣੇ ਜਿਹੜੇ ਉੱਥੇ ਦਾ ਉਹਨਾਂ ਦਾ ਸੁਪਰੀਮ ਲੀਡਰ ਹੈ ਅਤਾਉਲਾ ਅਲੀ ਖਮੀਨੀ, ਉਸ ਨੂੰ ਟਵੀਟ ਕੀਤਾ ਬਿੰਦੀ ਜਿਹੜੀ ਉਹ ਕਰਨ ਦੇ ਮਾਮਲੇ ਦੇ ਵਿੱਚ, ਮਹਿਜ ਇੱਕ ਬਿੰਦੀ ਜਿਹੜੀ ਟਵੀਟ ਕਰਨ ਦੇ ਮਾਮਲੇ ਦੇ ਵਿੱਚ 12 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈਗੀ ਆ। ਸੋ ਇਸਲਾਮਿਕ ਰਿਪਬਲਿਕ ਸਿਕਿਉਰਿਟੀ ਫੋਰਸਿਸ ਆ, ਉਸਨੇ ਉਸ ਇਰਾਨੀਅਨ ਬਲੌਗਰ, ਰਾਈਟਰ ਤੇ ਪ੍ਰੂਫ ਰੀਡਰ ਹੁਸੈਨ ਸ਼ਾਨਬੰਦਾਜ਼ ਉਸ ਨੂੰ ਗ੍ਰਿਫਤਾਰ ਪਿਛਲੇ ਮਹੀਨੇ ਕੀਤਾ ਸੀਗਾ ਤੇ ਹੁਣ ਉਸ ਨੂੰ 12 ਸਾਲ ਦੀ ਸਜ਼ਾ ਸੁਣਾਈ ਗਈ ਆ। ਇਰਾਨ ਜਾਣਿਆ ਜਾਂਦਾ ਆ ਵੀ ਉੱਥੇ ਜਰਾ ਜਿੰਨੀ ਵੀ ਗੱਲ ਨਹੀਂ ਜਿਹੜੀ ਉਹ ਝੱਲੀ ਜਾਂਦੀ। ਸੋ ਬਿਲਕੁਲ ਵੀ ਸਹਿਆ ਨਹੀਂ ਤੇ ਉਹਨਾਂ ਨੇ ਹੁਸੈਨ ਨੂੰ 12 ਸਾਲ ਦੀ ਸਜ਼ਾ ਸੁਣਾਈ ਆ। ਕਹਿੰਦੇ ਵੀ ਇਹ ਪਹਿਲੀ ਵਾਰੀ ਨਹੀਂ, ਹੋਰ ਵੀ ਕਈ ਜਿਹੜੇ ਐਕਟਿਵਿਸਟ ਆ ਆਲਰੇਡੀ, ਚਾਹੇ ਉਹ ਆਰਟਿਸਟ ਆ, ਪਲੇ ਰਾਈਟਰ, ਡਾਇਰੈਕਟਰ ਆ, ਉਹਨਾਂ ਨੂੰ ਅਜਿਹੀਆਂ ਸਖਤ ਸਜ਼ਾਵਾਂ ਦਾ, ਲੰਬੀਆਂ ਸਜ਼ਾਵਾਂ ਦਾ ਸਾਹਮਣਾ ਕਰਨਾ ਪਿਆ ਆ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਇਸ ਵੇਲੇ ਕ੍ਰਾਈਮ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਆ ਰਹੀ ਹੈ। ਟਸਟਨ ਦੇ ਇਲਾਕਿਆਂ ਦੇ ਵਿੱਚ ਇੱਕ ਸਟੈਪ ਕੀਤੀ ਗਈ ਤੇ ਉਸ ਤੋਂ ਬਾਅਦ ਹਿੱਟ ਐਂਡ ਰਨ ਦੇ ਮਾਮਲੇ ਦੇ ਵਿੱਚ ਜਿਹੜਾ ਇਹ ਘਟਨਾ ਵਾਪਰੀ ਹੈ ਤੇ ਉਹਦੇ ਵਿੱਚ ਇੱਕ ਬੰਦਾ ਜਿਹੜਾ ਉਹ ਜ਼ਖਮੀ ਦੱਸਿਆ ਗਿਆ, ਇੱਕ ਮਾਰਿਆ ਗਿਆ, ਮਾਫ ਕਰਨਾ, ਤੇ ਇੱਕ ਇੰਜਰਡ ਦੱਸਿਆ ਗਿਆ ਟਸਟਨ ਦੇ ਇਲਾਕਿਆਂ ਦੇ ਵਿੱਚ। ਇਹ ਜਿਹੜੀ ਘਟਨਾ 12:15 ਵਾਪਰੀ ਆ ਆਰਬਰ ਰੈਂਚ ਅਪਾਰਟਮੈਂਟਸ ਦਾ ਇੱਕ ਪੈਸਾਡੀਨਾ ਐਵੀਨਿਊ ਦੇ ਲਾਗੇ ਛਾਗੇ, ਤੇ ਉਸ ਤੋਂ ਬਾਅਦ ਟਸਟਨ ਪੁਲਿਸ ਡਿਪਾਰਟਮੈਂਟ ਨੇ ਇਹ ਗੱਲ ਦਾ ਦਾਅਵਾ ਕੀਤਾ ਕਿ ਉੱਥੇ ਜਿਹੜੀ ਹੈ ਇੱਕ ਵਹੀਕਲ ਨੇ ਸਟ੍ਰਾਈਕ ਕੀਤਾ ਸੀ ਇੱਕ ਪੈਡੈਸਟਰੀਅਨ ਨੂੰ ਤੇ ਉਸ ਤੋਂ ਬਾਅਦ ਸਟੈਬ ਕੀਤਾ ਗਿਆ ਉਸ ਨੂੰ। ਪੁਲਿਸ ਜਦੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਨਿਸੌਨ ਰੋਡ ਉੱਥੋਂ ਇੱਕ ਉਹਨਾਂ ਨੇ ਜਿਹੜੀ ਇੱਕ ਬੀਬੀ ਨੂੰ ਕਾਰ ਦੇ ਵਿੱਚੋਂ ਫੜਿਆ, ਜਿਹੜੀ ਕਿ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਤੋਂ ਬਾਅਦ ਜਿਹੜੇ ਬੰਦੇ ਨੂੰ ਸਟੈਬ ਕੀਤਾ ਗਿਆ ਸੀ ਉਹਦੀ ਹਸਪਤਾਲ ਦੇ ਵਿੱਚ ਲਿਜਾਂਦਿਆਂ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ 18 ਸਾਲਾ ਜੈਨ ਡੇਨੀਅਲ ਲੋਪੇਸ, ਜਿਹੜਾ ਕਿ ਸੈਂਟਾ ਇਹਨਾਂ ਦਾ ਰਹਿਣ ਵਾਲਾ, ਉਹਨੂੰ ਅਰੈਸਟ ਕੀਤਾ
ਤੇ ਇਹਦੇ ਉੱਤੇ ਸ਼ੱਕ ਪ੍ਰਗਟਾਇਆ ਜਾ ਰਿਹਾ ਕਿ ਇਹਨੇ ਵੀ ਉਸ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਉਹ ਘਟਨਾ ਵਾਪਰੀ ਆ ਉਹਦੇ ਵਿੱਚ ਇਹਦੀ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਮੂਲੀਅਤ ਹੈ ਤੇ ਉਹਦੇ ਉੱਤੇ ਦੋਸ਼ ਇਹ ਵੀ ਲੱਗਿਆ ਕਿ ਉਹਨੇ ਸਟੈਬ ਕੀਤਾ ਤੇ ਕਿਉਂਕਿ ਉਹ ਹਿੱਟ ਐਂਡ ਰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਜਦੋਂ ਉਹਨੂੰ ਕੋਈ ਆਪਸੀ ਉਹਨਾਂ ਦੀ ਖਹਿਬਾਜ਼ੀ ਹੋਈ ਤਾਂ ਉਸ ਤੋਂ ਬਾਅਦ ਉਹਨੇ ਤੈਸ਼ ਦੇ ਵਿੱਚ ਆ ਕੇ ਉਸ ਬੰਦੇ ਨੂੰ ਸਟੈਬ ਕਰ ਦਿੱਤਾ ਤੇ ਉਸ ਮਾਮਲੇ ਦੇ ਵਿੱਚ ਉਹਦੀ ਮੌਤ ਹੋ ਗਈ। ਕੈਲੀਫੋਰਨੀਆ ਦੇ ਲਾਅਮੇਕਰਸ ਨੇ ਬੀਤੇ ਵੀਕਐਂਡ ਦੇ ਉੱਤੇ ਇੱਕ ਅਜਿਹਾ ਪ੍ਰਪੋਜ਼ਲ ਪੇਸ਼ ਕੀਤਾ ਜਿਸ ਦੇ ਤਹਿਤ ਜੀ। ਲੋਕਾਂ ਨੂੰ ਕਈ ਬਹੁਤ ਵੱਡੇ ਮੋਟੇ ਜੁਰਮਾਨੇ ਹੋ ਸਕਦੇ ਆ, ਖਾਸ ਕਰਕੇ ਜਦੋਂ ਤੁਸੀਂ ਜ਼ਮੀਨ ਹੇਠਲਾ ਪਾਣੀ ਕੱਢਦੇ ਆ। ਲਾਅਮੇਕਰਸ ਨੇ ਕਹਿੰਦੇ ਵੀ ਅਪਰੂਵ ਕਰ ਦਿੱਤਾ ਇਸ ਅਜਿਹੇ ਹੀ ਕਾਨੂੰਨ ਨੂੰ। ਹੁਣ ਗਵਰਨਰ ਨਿਊਸਮ ਦੇ ਸਿਗਨੇਚਰ ਦੀ ਉਹ ਉਡੀਕ ਦੇ ਵਿੱਚ ਹੈਗਾ ਆ। 2 ਸਾਲ ਪਹਿਲਾਂ ਸਟੇਟ ਅਧਿਕਾਰੀਆਂ ਨੇ ਮੈਕਸਿਮਮ ਫਾਈਨ ਅਲਾਉਡ $4000 ਹੁੰਦਾ ਸੀ ਜਾਂ $50 ਪਰ ਰੈਂਚਰ ਦੇ ਹਿਸਾਬ ਦੇ ਨਾਲ ਫਾਈਨ ਪਾਇਆ ਸੀ। ਕੁਝ ਸਮਾਂ ਪਹਿਲਾਂ ਨਦਰਨ ਕੈਲੀਫੋਰਨੀਆ ਦੇ ਵਿੱਚ ਇਹੀ ਰੌਲਾ ਪਿਆ ਸੀ। ਸ਼ਾਸਤਾ ਰਿਵਰ ਦੇ ਵਿੱਚੋਂ 8 ਦਿਨ ਤੱਕ ਰੈਂਚਰਸ ਨੇ ਪ੍ਰਸ਼ਾਸਨ ਦੀ ਹੁਕਮਾਂ ਦੀ ਪਰਵਾਹ ਕਰਦੇ ਬਗੈਰ 8 ਦਿਨ ਲਗਾਤਾਰ ਪਾਣੀ ਕੱਢਿਆ ਸੀ। ਹੁਣ ਉਸ ਮਾਮਲੇ ਦੇ ਵਿੱਚ ਇਸ ਨਵੇਂ ਲੈਜਿਸਲੇਸ਼ਨ ਦੇ ਤਹਿਤ ਜਿੱਥੇ-ਜਿੱਥੇ ਸੋਕਾ ਆ ਜਾਂ ਸੋਕਾ ਘੋਸ਼ਿਤ ਕੀਤਾ ਆ ਜਾਂ ਜਿੱਥੇ ਪਾਣੀ ਕੱਢਣ ਦੀ ਰੋਕ ਆ, ਜੇ ਤੁਸੀਂ ਉੱਥੋਂ ਪਾਣੀ ਕੱਢਦੇ ਆ ਤਾਂ ਕਹਿੰਦੇ $10,000 ਪ੍ਰਤੀ ਦਿਨ ਜਿਹੜਾ ਆ ਉਸ ਦੇ ਵਿੱਚ ਜੁਰਮਾਨਾ ਕੀਤਾ ਜਿਹੜਾ ਉਹ ਜਾ ਸਕਦਾ ਆ, ਪਲੱਸ $2500 ਪ੍ਰਤੀ ਏਕੜ ਫੁੱਟ ਪਾਣੀ ਜਿਹੜਾ ਕੱਢਿਆ ਆ ਉਸ ਦਾ ਜਿਹੜਾ ਤੁਹਾਨੂੰ ਨਾਲ ਫਾਈਨ ਦੇਣਾ ਪਊਗਾ। ਕਹਿੰਦੇ ਵੀ ਜੇ ਉਸ ਟਾਈਮ ਦੇ ਉੱਤੇ ਇਹ ਦਰਾਂ ਹੁੰਦੀਆਂ ਤਾਂ 1.2 ਯਾਨੀ ਕਿ $12 ਲੱਖ ਦਾ ਜੁਰਮਾਨਾ ਉਹਨਾਂ ਨੂੰ ਹੋਣਾ ਸੀ, ਜੋ ਕਿ ਉਸ ਟਾਈਮ ਦੇ ਉੱਤੇ ਮਹਿਜ $4000 ਹੀ ਹੋਇਆ ਸੀਗਾ। ਸੋ ਕਹਿੰਦੇ ਵੀ ਸਾਡਾ ਗੋਲ ਇਹੀ ਆ ਵੀ ਸਾਰੇ ਜਾਣੇ ਸੇਮ ਰੂਲਸ ਦੇ ਨਾਲ ਪਲੇ ਕਰਨ। ਕੈਲੀਫੋਰਨੀਆ ਖੇਤੀ ਪ੍ਰਧਾਨ ਸੂਬਾ ਵੀ ਹੈਗਾ ਆ। ਇੱਥੇ ਆਪਾਂ ਨੂੰ ਪਤਾ ਸਪੈਸ਼ਲਿਟੀ ਕ੍ਰੌਪਸ ਬਹੁਤ ਨੇ, ਵੱਖ-ਵੱਖ ਨਟ ਕ੍ਰੌਪਸ ਦੇ ਨਾਲ ਸਬਜ਼ੀਆਂ ਜਿਹੜੀਆਂ ਇੱਥੇ ਉਗਾਈਆਂ ਜਾਂਦੀਆਂ ਆ। ਸਿਗਮਾ ਇੱਥੇ ਲਾਗੂ ਆ, ਜਿਹੜੇ ਖੇਤੀਬਾੜੀ ਦੇ ਨਾਲ ਸੰਬੰਧਿਤ ਆ ਲੋਕ ਉਹ ਜਾਣਦੇ ਹੀ ਆ। ਆਪਾਂ ਤੁਹਾਡੇ ਸਾਹਮਣੇ ਕਿੰਨੀ ਵਾਰੀ ਇਹ ਇਸ਼ੂਜ਼ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਰੇਜ਼ ਕੀਤੇ ਆ, ਗੱਲ ਕੀਤੀ ਆ ਵੀ ਆਹ ਹਾਲਾਤ ਬਣ ਰਹੇ ਆ। ਪਰ ਬੇ ਏਰੀਏ ਦੇ ਵਿੱਚ ਜਾਂ ਐਲਏ ਦੇ ਵਿੱਚ ਬੈਠੇ ਜਿਹੜੇ ਲੈਜਿਸਲੇਟਰਸ ਆ ਉਹ ਇਹਨਾਂ ਗੱਲਾਂ ਦੀ ਪਰਵਾਹ ਕੀਤੇ ਬਗੈਰ ਇਦਾਂ ਦੇ ਵੱਡੇ ਜਿਹੜੇ ਆ ਉਹ ਕਹਿ ਲਓ ਪਾ ਰਹੇ ਨੇ। ਪ੍ਰਵੀਨ ਜੀ ਵੀ ਏਡੇ ਵੱਡੀਆਂ ਜਿਹੜੀਆਂ ਸਜ਼ਾਵਾਂ ਲਾ ਰਹੇ ਆ ਕਹਿ ਲਓ ਜਾਂ ਜੁਰਮਾਨੇ ਜਿਹੜੇ ਉਹ ਪੈਣਗੇ ਤਾਂ ਇਹ ਕੀ ਇੱਥੇ ਜਿਹੜਾ ਉਹ ਬਣਨ ਜਾ ਰਿਹਾ ਆ। ਰੀਸੈਂਟਲੀ ਕਰਨ ਕਾਉਂਟੀ ਦੇ ਵਿੱਚ ਵੀ ਜਿਹਦੇ ਵਿੱਚ ਬੇਕਰਸਫੀਲਡ ਆਉਂਦਾ ਆ, ਉੱਥੇ ਜਿਹੜੇ ਖੇਤੀਬਾੜੀ ਕਰਦੇ ਆ ਲੋਕ ਉਹਨਾਂ ਨੂੰ ਵੀ ਵੱਡੇ ਫਾਈਨਸ ਦਾ ਸਾਹਮਣਾ ਕਰਨਾ ਪੈ ਸਕਦਾ ਆ ਜੇ ਉੱਥੇ ਪਾਣੀ ਵਾਲੀ ਸਥਿਤੀ ਪ੍ਰੋਬੇਸ਼ਨ ਦੇ ਵਿੱਚ ਜਿਹੜੀ ਉਹ ਜਾਂਦੀ ਆ। ਸੋ ਇਹ ਬਿੱਲ ਪਾਸ ਹੋਣ ਦੇ ਨਾਲ ਬਹੁਤ ਸਾਰੇ ਕਿਸਾਨਾਂ ਨੂੰ ਵੱਡਾ ਝਟਕਾ ਜਿਹੜਾ ਆ ਉਹ ਲੱਗ ਸਕਦਾ ਆ। ਜਿੱਥੇ ਸੋਕੇ ਪ੍ਰਭਾਵਿਤ ਇਲਾਕਿਆਂ 'ਚ ਇਜਾਜ਼ਤ ਨਾ ਹੋਣ ਤੇ ਪਾਣੀ ਕੱਢਣ ਦੇ ਉੱਤੇ $10,000 ਪ੍ਰਤੀ ਦਿਨ ਜੁਰਮਾਨਾ ਹੋ ਸਕਦਾ ਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਲੰਘੇ ਦਿਨੀ ਜਿਹੜੇ ਇਜ਼ਰਾਈਲ ਦੇ ਜਿਹੜੇ ਹੋਸਟੇਜ ਸੀਗੇ, ਜਿਹੜੇ ਬੰਧਕ ਬਣਾਏ ਸੀ, ਉਹਨਾਂ ਦੇ ਵਿੱਚੋਂ 6 ਜਣਿਆਂ ਨੂੰ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਦੇ ਵਿੱਚ ਇੱਕ ਕੈਲੀਫੋਰਨੀਆ ਦਾ ਵੀ ਰਹਿਣ ਵਾਲਾ ਸੀਗਾ 23 ਸਾਲਾ ਹਰਸ਼ ਗੋਲਡਬਰਗ ਪੋਲਿਨ, ਜਿਸ ਦੇ ਮਾਤਾ-ਪਿਤਾ ਜਿਹੜੇ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਵੀ ਪਹੁੰਚੇ ਸੀਗੇ, ਜਿਹੜੇ ਪਿਛਲੇ ਮਹੀਨੇ ਹੋਈ ਸੀਗੀ। ਤੇ ਉਸ ਤੋਂ ਬਾਅਦ ਇਹਦੀ ਹੁਣ ਯਾਦ ਦੇ ਵਿੱਚ ਇੱਕ ਜਿਹੜਾ ਕੈਂਡਲ ਲਾਈਟ ਵਿਜਲ ਆ ਉਹ ਕੱਢਿਆ ਗਿਆ ਕਈ ਇਲਾਕਿਆਂ ਦੇ ਵਿੱਚ ਤੇ ਖਾਸ ਕਰਕੇ ਐਲਏ ਦੇ ਵਿੱਚ। ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਲੋਕਾਂ ਨੇ ਜਿਹੜੇ ਲੋਕ ਪਹੁੰਚੇ ਸਨ, ਉਹਨਾਂ ਨੇ ਇਹਦੇ ਮਾਰੇ ਜਾਣ ਤੇ ਦੁੱਖ ਦਾ ਪ੍ਰਗਟਾਵਾ ਤਾਂ ਕੀਤਾ, ਪਰ ਨਾਲ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਆਲਮੀ ਪੱਧਰ ਤੇ ਮੁਲਕ ਨੇ ਆਗੂ ਨੇ, ਉਹਨਾਂ ਨੂੰ ਹੁਣ ਇਸ ਲੜਾਈ ਨੂੰ ਸੁਲਝਾਉਣ ਦੇ ਵਿੱਚ ਜਿਹੜਾ ਰੋਲ ਹੈ, ਅਹਿਮ ਰੋਲ ਉਹ ਨਿਭਾਉਣਾ ਚਾਹੀਦਾ, ਕਿਉਂਕਿ ਲੋਕਾਂ ਦੀਆਂ ਕਿਲਿੰਗਸ ਹੋ ਰਹੀਆਂ ਨੇ। ਆਪਾਂ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਰਾਜ ਕਰਨਵੀਰ ਸਿੰਘ ਜੀ ਜ਼ਿਕਰ ਕਰ ਰਹੇ ਸੀ ਇਸ ਗੱਲ ਦਾ ਕਿ ਭਾਵੇਂ ਤੁਸੀਂ ਹਮਾਸ ਨੂੰ ਲੜਾਕੇ ਕਹਿ ਲਓ, ਜਿਨ੍ਹਾਂ ਦੀ ਉਹ ਲੜ ਰਹੇ ਨੇ, ਚਾਹੇ ਉਹ ਕੁਛ ਵੀ ਕਹੋ, ਪਰ ਫਿਰ ਵੀ ਜਿਹੜੀਆਂ ਜਾਨਾਂ ਨੇ ਉਹ ਆਮ ਲੋਕਾਂ ਦੀਆਂ ਜਾ ਰਹੀਆਂ ਨੇ, ਬੱਚਿਆਂ ਦੀਆਂ ਜਾ ਰਹੀਆਂ ਨੇ, ਬਜ਼ੁਰਗਾਂ ਦੀਆਂ ਜਾ ਰਹੀਆਂ ਨੇ, ਜਿਹਨੂੰ ਕਿਸੇ ਵੀ ਤਰੀਕੇ ਨਾਲ ਜਾਇਜ਼ ਆਪਾਂ ਨਹੀਂ ਕਹਿ ਸਕਦੇ। ਜੀ। ਅਗਲੀ ਪ੍ਰਵੀਨ ਜੀ ਜਿਹੜੀ ਖਬਰ ਉਸ ਉੱਤੇ ਜੇ ਨਜ਼ਰ ਮਾਰਦੇ ਜਾਈਏ ਜੀ ਤਾਂ ਆਉਂਦੇ ਜਿਹੜੇ ਦਿਨਾਂ ਦੇ ਵਿੱਚ ਗਰਮੀ ਜਿਹੜੀ ਉਹ ਵਧਣ ਜਾ ਰਹੀ ਆ। ਉਦਾਂ ਫਾਲ ਦੀ ਸ਼ੁਰੂਆਤ ਦਾ ਦਿਨ ਮੰਨਿਆ ਜਾਂਦਾ ਆ ਲੇਬਰ ਡੇ ਵੀਕਐਂਡ ਤੋਂ ਬਾਅਦ ਦੇ ਵਿੱਚ, ਪਰ ਕਹਿੰਦੇ ਵੀ ਸਤੰਬਰ ਦੇ ਪਹਿਲੇ 2 ਵੀਕ ਦੇ ਵਿੱਚ ਆਪਾਂ ਨੂੰ ਤਪਸ਼ ਜਿਹੜੀ ਆ ਉਸ ਦਾ ਸਾਹਮਣਾ ਕਰਨਾ ਜਿਹੜਾ ਉਹ ਪਵੇਗਾ।
ਸੋ ਉਸ ਦੇ ਲਈ ਕਹਿੰਦੇ ਵੀ ਰੈਡੀ ਜਿਹੜਾ ਹੋ ਰਹੋ। ਲੇਬਰ ਡੇ ਵਾਲੇ ਦਿਨ ਅੱਜ ਤਾਂ ਮੌਸਮ ਜਿਹੜਾ ਉਹ ਠੀਕ ਠਾਕ ਰਿਹਾ, ਪਰ ਆਉਂਦੇ ਜਿਹੜੇ 3-4 ਦਿਨ 107 108 ਡਿਗਰੀ ਤੱਕ ਤਾਪਮਾਨ ਜਿਹੜਾ ਆ ਉਹ ਜਾਵੇਗਾ, ਜਿੱਥੇ ਸੈਂਟਰਲ ਵੈਲੀ ਦੇ ਨਾਲ ਨਾਲ ਜਿਹੜੇ ਇਨਲੈਂਡਸ ਆ ਉਹਨਾਂ ਨੂੰ ਵੀ ਅਜਿਹੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਜੀ ਅਗਲੀ ਖਬਰ ਦੇ ਵੱਲ ਵਧੀਆ ਤੇ ਰੁਖ ਕਰੀਏ ਸਟਰ ਕਾਉਂਟੀ ਦਾ। ਸਟਰ ਕਾਉਂਟੀ ਦੇ ਵਿੱਚ ਇੱਕ ਯੂਨੀਅਨ ਪੈਸੀਫਿਕ ਟ੍ਰੇਨ ਦੇ ਵਿੱਚ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਜਿਹੜਾ ਫਾਇਰ ਡਿਪਾਰਟਮੈਂਟ ਆ ਉਹਨਾਂ ਨੇ ਇਸ ਅੱਗ ਉੱਤੇ ਕਾਬੂ ਪਾ ਲਿਆ ਗਿਆ। ਦੱਸਿਆ ਗਿਆ ਕਿ ਇਹ ਟ੍ਰੇਨ ਜਿਹੜੀ ਆ ਉਹ ਨਾਰਥ ਨੂੰ ਜਾ ਰਹੀ ਸੀ ਤੇ ਜਦੋਂ ਫਾਇਰ ਦਾ ਜਿਹੜੀ ਅੱਗ ਲੱਗਣ ਦਾ ਪਤਾ ਲੱਗਿਆ ਉਹ ਲੱਗਿਆ ਮੈਰਿਸਵਿਲ ਦੇ ਇਲਾਕਿਆਂ ਦੇ ਵਿੱਚ, ਤਕਰੀਬਨ ਜਦੋਂ ਇਹ ਗੁਜ਼ਰ ਰਹੀ ਸੀ ਹਾਈਵੇ 70 ਤੇ 10th ਸਟਰੀਟ ਦੇ ਨੇੜੇ ਤੇੜੇ। ਤਾਂ ਉਸ ਤੋਂ ਬਾਅਦ ਹਾਈਵੇ 99 ਦਾ ਜਿਹੜਾ ਈਸਟ ਬੁਲੇਵਾਰਡ ਦਾ ਜਿਹੜਾ ਲਾਈਵ ਵਾਕ ਦਾ ਜਿਹੜਾ ਇਲਾਕਾ ਉੱਥੇ ਇਹਨੂੰ ਰੋਕਿਆ ਗਿਆ ਤੇ ਯੂਨੀਅਨ ਪੈਸੀਫਿਕ ਦੇ ਦੱਸਣ ਦੇ ਮੁਤਾਬਕ ਫਿਰ ਉੱਥੇ ਰੋਕ ਕੇ ਅੱਗ ਉੱਤੇ ਜਿਹੜਾ ਕਾਬੂ ਆ ਉਹ ਪਾ ਲਿਆ ਗਿਆ। ਹਾਲਾਂਕਿ ਧੂੰਆਂ ਕਾਫੀ ਹੋ ਗਿਆ ਸੀਗਾ, ਪਰ ਫਿਰ ਵੀ ਇਸ ਮਾਮਲੇ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਇਹਦੇ ਬਾਰੇ ਹਾਲੇ ਕੋਈ ਜਾਣਕਾਰੀ ਜਿਹੜੀ ਉਹ ਨਹੀਂ ਦਿੱਤੀ ਗਈ। ਪਰ ਹਾਂ, ਜਿਹੜੀ ਸਟਰ ਕਾਉਂਟੀ ਆਫਿਸ ਹੈ ਐਮਰਜੈਂਸੀ ਮੈਨੇਜਮੈਂਟ ਦਾ, ਉਹਨਾਂ ਨੇ ਕਿਹਾ ਹੈ ਕਿ ਸ਼ਾਇਦ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਜਿਹੜਾ ਬਚਾਅ ਹੋ ਗਿਆ। ਹਾਲੇ ਤੱਕ ਕੋਈ ਇੰਜਰੀਜ਼ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਰਿਪੋਰਟ ਨਹੀਂ ਹੋਈ। ਹਾਂ, ਸਮਾਲ ਨੰਬਰ ਆਫ ਵਹੀਕਲ ਬੈਟਰੀ ਜਿਹੜੀਆਂ ਉਹ ਦੱਸੀਆਂ ਗਈਆਂ ਕਿ ਇਸ ਮਾਮਲੇ ਦੇ ਵਿੱਚ ਤਬਾਹ ਜਿਹੜੀਆਂ ਉਹ ਅੱਗ ਦੀ ਭੇਟ ਜਿਹੜੀਆਂ ਉਹ ਜ਼ਰੂਰ ਚੜ ਗਈਆਂ ਨੇ। ਜਿਹੜਾ ਇਹਦਾ ਕਾਰਨ ਆ ਉਹ ਹਲੇ ਅੰਡਰ ਇਨਵੈਸਟੀਗੇਸ਼ਨ ਆ। ਜੀ ਜੀ ਪ੍ਰਵੀਨ ਜੀ, ਸਮਾਂ ਸਮਾਪਤ ਹੈ। ਜਾਂਦੇ ਜਾਂਦੇ ਜੇ ਮਾਰਕੀਟਸ ਦਾ ਹਾਲ ਦੱਸਦੇ ਜਾਈਏ, ਲੇਬਰ ਡੇ ਦੀ ਛੁੱਟੀ ਕਰਕੇ ਅੱਜ ਮਾਰਕੀਟਸ ਜਿਹੜੀਆਂ ਉਹ ਬੰਦ ਰਹੀਆਂ। ਸੋਨੇ ਦਾ ਭਾਅ $2500 ਤੇ $30 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ, 10 ਈਅਰ ਯੀਲਡ 3.9%, ਕ੍ਰਿਪਟੋ ਕਰੰਸੀ 'ਚ ਬਿਟਕੋਇਨ ਜਿਹੜਾ $59,277 ਤੇ ਇਥੀਰੀਅਮ 2500 ਤੇ $43 ਦੇ ਬਰਾਬਰ ਚੱਲ ਰਿਹਾ ਹੈ। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਕਰੰਸੀ ਦੇ ਵਿੱਚ ਅੱਜ $1 ਦੀ ਕੀਮਤ ਇੰਡੀਆ ਦੇ ₹83 ਤੇ 93 ਪੈਸਿਆਂ ਦੇ ਬਰਾਬਰ, ਪਾਕਿਸਤਾਨ ਦੇ $278 ਤੇ 60 ਪੈਸਿਆਂ ਦੇ ਬਰਾਬਰ ਅੱਜ $1 ਦੀ ਕੀਮਤ ਰਹੀ ਹੈ। ਜੀ ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US USA।